ਅਗਲੀ ਖਬਰ ਵੱਲ ਚੱਲੀਏ। ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਏ 16 ਬੰਦਿਆਂ ਦੇ ਪਿੱਛੇ ਇੱਕ ਬੰਦਾ ਜਿਹੜਾ ਆ ਅਨਡਾਕੂਮੈਂਟਡ ਹੈਗਾ ਆ। 2 ਮਿਲੀਅਨ ਦੇ ਕਰੀਬ ਕੈਲੀਫੋਰਨੀਆ 'ਚ ਅਨਡਾਕੂਮੈਂਟਡ ਰੈਜ਼ੀਡੈਂਟਸ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 11 ਲੱਖ ਕੰਮ ਕਰਦੇ ਹੈਗੇ ਆ। ਹੁਣ ਇੱਕ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਐਡਜੂਆਰਡੋ ਗਰਸੀਆ ਕੋਚੈਲਾ ਤੋਂ ਹੈਗੇ ਆ, ਉਹ ਬਿੱਲ ਲੈ ਕੇ ਆ ਰਹੇ ਆ AB 2847। ਉਹਦੇ ਮੁਤਾਬਕ ਜਿਹੜੇ ਅਨਡਾਕੂਮੈਂਟਡ ਲੋਕ ਆ ਉਹ ਵੀ 20 ਹਫ਼ਤਿਆਂ ਲਈ ਅਨਪਲਾਇਮੈਂਟ ਲੈ ਸਕਦੇ ਆ। ਸੋ ਉਹਨਾਂ ਨੇ ਇਸ ਬਿੱਲ ਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਇੱਕ ਸਪੈਨਿਸ਼ ਫੈਮਿਲੀ ਜਿਸ ਦਾ ਨਾਮ ਰੋਸਾਲਵਾ ਰਿਆਸ 52 ਸਾਲਾਂ ਦੀ ਰੈਸਟੋਰੈਂਟ ਤੇ ਕੰਮ ਕਰਦੀ ਸੀ। ਉਹਦਾ ਹਸਬੈਂਡ ਵੀ ਲੇ ਆਫ ਹੋ ਗਿਆ, ਉਹ ਪੀਜ਼ੇ ਰੈਸਟੋਰੈਂਟ ਤੇ ਕੰਮ ਕਰਦਾ ਸੀ। ਮਦਰ ਉਹਦੀ ਹੋਮ ਕਲੀਨਿੰਗ ਦਾ ਕੰਮ ਕਰਦੀ ਸੀ। ਕਰੋਨਾ ਵਾਇਰਸ ਦੇ ਦੌਰਾਨ ਸਾਰਿਆਂ ਦਾ ਕੰਮ ਛੁੱਟ ਗਿਆ ਕਿਉਂਕਿ ਉਹ ਅਨਡਾਕੂਮੈਂਟਡ ਸੀ। ਇਸੇ ਤਰ੍ਹਾਂ ਜਿਹੜੀ ਕੋਈ ਫੈਡਰਲ ਗਵਰਨਮੈਂਟ ਦੀ ਹੈਲਪ ਸੀ ਉਹ ਨਹੀਂ ਲੈ ਸਕੇ, ਅਨਪਲਾਇਮੈਂਟ ਉਹ ਨਹੀਂ ਲੈ ਸਕੇ। ਕੈਲੀਫੋਰਨੀਆ ਦੇ ਗਵਰਨਰ ਨੇ $500 ਦੇ ਕਰੀਬ ਜਿਹੜੇ ਆ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਪਰ ਪਰਸਨ ਦਿੱਤਾ ਸੀ, ਪਰ ਉਹ ਕਹਿੰਦੇ ਵੀ ਅਸੀਂ ਤਾਂ ਟੈਕਸ ਵੀ ਕਈ ਪੇ ਕਰਦੇ ਰਹੇ। ਸੋ ਇੱਕ ਨਵਾਂ ਪ੍ਰੋਗਰਾਮ ਐਡਵਰਡ ਫਲੋਰਸ ਐਸੋਸੀਏਟ ਪ੍ਰੋਫੈਸਰ ਆਫ ਸੋਸ਼ੀਓਲੋਜੀ ਆ ਤੇ ਕੋ ਡਾਇਰੈਕਟਰ ਹੈਗੇ UC ਮਰਸਡ ਕਮਿਊਨਿਟੀ ਤੇ ਲੇਬਰ ਸੈਂਟਰ ਦੇ। ਉਹਨਾਂ ਨੇ ਸਾਰੀ ਪੋਪੂਲੇਸ਼ਨ ਨੂੰ ਸਟੱਡੀ ਕੀਤਾ, ਮਤਲਬ 2 ਮਿਲੀਅਨ ਅਨਡਾਕੂਮੈਂਟਡ ਰੈਜ਼ੀਡੈਂਟਸ ਨੂੰ, ਤੇ ਉਹਨਾਂ ਨੇ ਇਹ ਕਿਹਾ ਵੀ ਜੇ ਇਹਨਾਂ ਦੀ ਹੈਲਪ ਹੋ ਸਕਦੀ ਹੋਵੇ ਤੇ ਇਹ ਬਹੁਤ ਵਧੀਆ ਕੰਮ ਹੋਊਗਾ। ਜਦੋਂ ਕਰੋਨਾ ਵਾਇਰਸ ਦੇ ਦੌਰਾਨ ਅਨਪਲਾਇਮੈਂਟ ਟੌਪ ਤੇ ਸੀ, ਉਸ ਟਾਈਮ ਦੇ ਉੱਤੇ 1,76,000 ਅਨਡਾਕੂਮੈਂਟਡ ਪੀਪਲ ਵੀ ਅਨਪਲਾਇਡ ਸੀ, ਪਰ ਉਹ ਅਨਪਲਾਇਮੈਂਟ ਲੈ ਨਹੀਂ ਸਕੇ। ਸੋ ਜੇ ਬਿੱਲ ਪਾਸ ਹੋ ਜਾਂਦਾ ਆ ਤੇ ਉਸ ਦੇ ਦੌਰਾਨ ਕਹਿੰਦੇ ਵੀ 2023 ਦੇ ਵਿੱਚ ਇਹ ਲੋਕ 20 ਹਫ਼ਤਿਆਂ ਦੀ ਅਨਪਲਾਇਮੈਂਟ ਲੈ ਸਕਦੇ ਆ, ਜਿਹੜੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਨਹੀਂ ਮਿਲੀ। ਰੈਗੂਲਰ ਅਨਪਲਾਇਮੈਂਟ $450 ਪਰ ਵੀਕ 26 ਹਫ਼ਤਿਆਂ ਨੂੰ ਮਿਲਦੀ ਆ, ਤੇ ਜੇ ਬਿੱਲ ਪਾਸ ਹੋ ਜਾਂਦਾ ਕੈਲੀਫੋਰਨੀਆ 'ਚ ਤਾਂ $300 ਪਰ ਵੀਕ ਦੇ ਹਿਸਾਬ ਨਾਲ 20 ਹਫ਼ਤਿਆਂ ਦੀ ਉਹਨਾਂ ਨੂੰ ਅਨਪਲਾਇਮੈਂਟ ਮਿਲੂਗੀ। ਸੋ ਇਸ ਬਿੱਲ ਦੇ ਉੱਤੇ $690 ਮਿਲੀਅਨ ਦਾ ਖਰਚਾ ਆਊਗਾ, ਜਿਹਦੇ ਵਿੱਚੋਂ $500 ਮਿਲੀਅਨ ਬੈਨੀਫਿਟਸ ਨੂੰ ਦਿੱਤਾ ਜਾਊਗਾ ਤੇ ਬਾਕੀ ਦਾ 190 ਮਿਲੀਅਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਖਰਚਾ ਆਊਗਾ। ਕੈਲੀਫੋਰਨੀਆ ਦੀ ਅਨਪਲਾਇਮੈਂਟ ਜਿਹੜੀ EDD ਡਿਪਾਰਟਮੈਂਟ ਆ ਉਹ ਪਹਿਲਾਂ ਹੀ ਬਹੁਤ ਭੰਬਲ ਭੂਸੇ 'ਚ ਆ। ਪਹਿਲਾਂ ਹੀ ਉਹਨਾਂ ਦੇ ਉੱਤੇ ਚਾਰਜਸ ਲੱਗੇ ਆ ਵੀ ਕਿਸ ਤਰ੍ਹਾਂ ਲੋਕਾਂ ਨੇ ਅਨਪਲਾਇਮੈਂਟ ਲਈ ਹੈਗੀ ਆ। ਫਰਾਡ ਕਿੰਨਾ ਜ਼ਿਆਦਾ ਹੋਇਆ ਆ, ਬਿਲੀਅਨਸ ਆਫ ਡਾਲਰ ਦਾ। ਜਿਹੜੇ ਜੇਲ੍ਹਾਂ ਦੇ ਵਿੱਚ ਕੈਦੀ ਸੀ ਉਹ ਵੀ ਅਨਪਲਾਇਮੈਂਟ ਲੈ ਗਏ। ਸੋ ਇਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਇੱਕ ਕੈਲੀਫੋਰਨੀਆ ਦੀ ਅਸੈਂਬਲੀ ਮੈਂਬਰ ਇਸ ਬਿੱਲ ਨੂੰ ਲੈ ਕੇ ਆ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਆ ਵੀ ਰੀਜ਼ੋਨਿੰਗ ਦੇ ਉੱਤੇ ਹੁਣ ਵੱਡੇ ਪੱਧਰ ਦੇ ਉੱਤੇ ਜ਼ੋਰ ਦਿੱਤਾ ਜਾਵੇਗਾ। ਲਾਸ ਐਂਜਲਸ ਦੀ ਜਿਹੜੀ ਸਿਟੀ ਆ ਤੇ ਸਦਰਨ ਕੈਲੀਫੋਰਨੀਆ ਦੇ ਹੋਰ ਬਹੁਤ ਸਾਰੇ ਸ਼ਹਿਰ ਆ, ਉਹ ਨਵੇਂ ਹਾਊਸਿੰਗ ਯੂਨਿਟਸ ਨੂੰ ਬਣਾਉਣ ਦੇ ਲਈ ਕਹਿੰਦੇ ਰੀਜ਼ੋਨ ਕਰਨ ਵੱਲ ਵੱਧ ਰਹੇ ਨੇ। ਕੱਲਾ ਲਾਸ ਐਂਜਲਸ ਦੇ ਵਿੱਚ 250,000 ਨਵੇਂ ਹੋਮਸ ਬਣਾਉਣ ਦੇ ਲਈ ਰੀਜ਼ੋਨਿੰਗ ਦੀ ਪ੍ਰਕਿਰਿਆ ਕਹਿੰਦੇ ਸ਼ੁਰੂ ਹੋਵੇਗੀ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਆ ਵੀ ਇਹ ਇੱਕ ਵੱਡੀ ਰੀਜ਼ੋਨਿੰਗ ਐਫਰਟ ਸ਼ੁਰੂ ਹੋਣ ਜਾ ਰਹੀ ਹੈ, ਕਿਉਂਕਿ ਸੂਬੇ ਦਾ ਇੱਕ ਕਾਨੂੰਨ ਪਾਸ ਕੀਤਾ ਗਿਆ ਸੀਗਾ ਸਟੇਟ ਦਾ, ਜਿਸ ਦੇ ਨਾਲ ਸਿਟੀਜ਼ ਨੂੰ ਆਪਣੀ ਗਰੋਥ ਦੇ ਲਈ ਐਡਿਕੁਏਟਲੀ ਪਲਾਨ ਕਰਨਾ ਪੈਂਦਾ ਸੀਗਾ। ਪਰ ਕਹਿੰਦੇ ਵੀ ਬਹੁਤ ਸਾਰੀਆਂ ਸਿਟੀਜ਼ ਆ ਇਹ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ ਆ, ਤੇ ਸੂਬੇ ਦੇ ਉਹਨਾਂ ਜਿਹੜੇ ਹਾਊਸਿੰਗ ਨੂੰ ਐਡ ਕਰਨ ਦੇ ਕਾਨੂੰਨ ਦੇ ਮੁਤਾਬਕ ਖਰੀਆਂ ਨਹੀਂ ਉਤਰੀਆਂ। ਕਹਿੰਦੇ ਉਸ ਦੀ ਟਾਈਮਲਾਈਨ ਤਕਰੀਬਨ ਮੁੱਕਣ ਵਾਲੀ ਹੈਗੀ ਆ, ਤੇ ਕਹਿੰਦੇ ਜੇ ਉਹ ਨਹੀਂ